ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਜਥੇਦਾਰ ਰਣਜੀਤ ਸਿੰਘ ਜੀ, ਜੋ ਕਿ ਇਸ ਟਾਈਮ ਦਿੱਲੀ ਦੇ ਵਿੱਚ ਮੌਜੂਦ ਨੇ। ਜਿੱਦਾਂ ਆਪ ਸਭ ਜਾਣਦੇ ਹੋ ਵੀ ਅਗਲੇ ਕੁਛ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਜੀ ਹੋਣ ਜਾ ਰਹੀਆਂ ਆ, ਸੋ ਉਸ ਦੇ ਉੱਤੇ ਜਿਹੜੇ ਵਿਸ਼ੇਸ਼ ਤੌਰ 'ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ, ਉਹ ਆਪ ਵੀ ਉੱਥੇ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਨਿੱਘੀ ਜੀ ਆਇਆਂ ਨੂੰ ਕਹਿੰਦੇ ਹਾਂ। ਜਥੇਦਾਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਜਿੱਦਾਂ ਆਪਾਂ ਸਿੱਧਾ ਜਿਹੜੀ ਗੱਲ 'ਤੇ ਆਈਏ, ਤਾਂ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਰਹੇਗਾ ਵੀ ਆਪਾਂ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਗੱਲ ਕਰਦੇ ਹਾਂ, ਵੀ ਸਭ ਤੋਂ ਪਹਿਲਾਂ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕੀ ਕਾਰਜ ਹੁੰਦੇ ਆ, ਅਤੇ ਇਹਦੇ ਲਈ ਜਿਹੜਾ ਚੋਣਾਂ ਦਾ ਹੈ ਇਹ ਕੀ ਗੱਲ ਹੈਗੀ, ਇਸ ਦੇ ਪਿੱਛੇ ਕੀ ਚੱਕਰ ਹੈਗਾ ਆ? ਅਸਲ 'ਚ ਇਹ ਜਿਹੜਾ ਚੋਣਾਂ ਦਾ ਸਿਸਟਮ ਹੈ ਨਾ ਜੀ, ਇਹ ਸ਼ੁਰੂ ਤੋਂ ਹੀ ਚੰਗੇ ਅਕਾਲੀ ਸਿੱਖਾਂ ਨੇ ਇਹਨੂੰ ਸਵੀਕਾਰ ਨਹੀਂ ਸੀ ਕੀਤਾ। ਖਾਸ ਕਰਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਉਦੋਂ ਜੇਲ੍ਹ ਵਿੱਚ ਸੀ, ਬੰਦ ਸੀ, ਨਜ਼ਰਬੰਦ ਸੀ, ਜਦੋਂ ਇਹ ਖਾਸ ਕਰਕੇ ਕਮੇਟੀ ਬਣਾਉਣ ਲਈ ਜਦੋਂ ਜਹਿਦ ਕਰ ਰਹੇ ਸੀ ਜੀ। ਤੇ ਅਕਾਲੀ ਦਲ ਜਦੋਂ ਇਸ ਕੰਮ ਲਈ ਮੈਦਾਨ ਵਿੱਚ ਆਇਆ, ਤੇ ਉਦੋਂ ਜਦੋਂ ਇਹ ਕਮੇਟੀ ਬਣਾਈ ਤੇ ਇਲੈਕਸ਼ਨ ਸਿਸਟਮ ਦੇ ਵਿੱਚ ਇਹਨੂੰ ਬਣਾ ਦਿੱਤਾ ਗਿਆ, ਤੇ ਉਦੋਂ ਉਹਨਾਂ ਦੇ ਮਨ ਤੇ ਬੜੀ ਗਹਿਰੀ ਸੱਟ ਵੱਜੀ। ਉਦੋਂ ਉਹਨਾਂ ਦਾ ਹਾਰਟ ਅਟੈਕ ਹੋਇਆ ਸੀ, ਉਹਨਾਂ ਨੂੰ ਜੇਲ੍ਹ 'ਚ, ਤੇ ਉਹ ਚੱਲ ਵਸੇ ਉਸ ਟਾਈਮ ਤੇ ਜੀ। ਉਹ ਵੀ ਸਿਲੈਕਸ਼ਨ ਚਾਹੁੰਦੇ ਸੀ, ਇਲੈਕਸ਼ਨ ਨਹੀਂ ਸੀ ਚਾਹੁੰਦੇ। ਸਾਡੇ ਸਿਸਟਮ ਦੇ ਵਿੱਚ ਸਿਲੈਕਸ਼ਨ ਆ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 80,000 ਦਾ ਇਕੱਠ ਸੀ ਵਿਸਾਖੀ ਵਾਲੇ ਦਿਨ, ਤੇ 80,000 ਦੇ ਇਕੱਠ ਨੂੰ ਪੰਥ ਨਹੀਂ ਸੀ ਕਿਹਾ, ਬਲਕਿ ਉਹਨਾਂ ਦੇ ਵਿੱਚੋਂ ਇਹ ਕਹਿ ਕੇ ਆਵਾਜ਼ ਮਾਰੀ ਸੀ ਕਿ ਕੋਈ ਸਿੱਖ ਹੋਏ ਤੋਂ ਦੀਜੇ ਸੀਸ ਮੋਏ ਅਬ ਹੀ ਫਰਮਾਇਓ, ਦੋਏ ਕਰ ਜੋੜ ਉੱਠਿਓ, ਇੱਕ ਸੇਵਕ ਬਿਨਤੀ ਕਰਿਓ ਹਰਖ ਮਨਾਇਓ, ਦੀਨ ਦਿਆਲ ਕਿਰਪਾ ਕੇ ਸਾਗਰ ਮਨ ਸਿਰ ਕੋ ਲਿਜ ਲੈ ਕੇ ਪਾਇਓ ਜੀ। ਇਹ ਜਿਹੜਾ ਮੈਂ ਤੁਹਾਨੂੰ ਸਵਈਆ ਪੜ੍ਹ ਕੇ ਸੁਣਾਇਆ, ਭਾਈ ਜੈਤਾ ਜੀ ਦਾ ਲਿਖਿਆ ਹੋਇਆ। ਹਾਂਜੀ, ਉਹ ਕਹਿੰਦੇ ਵੀ ਉਸ ਇਕੱਠ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਸਵਾਲ ਕੀਤਾ, ਤੁਹਾਡੇ 'ਚ ਕੋਈ ਸਿੱਖ ਹੈ ਜੀ? ਤੇ ਉਹ ਮੈਨੂੰ ਉਹਦਾ ਸੀਸ ਚਾਹੀਦਾ। ਇਹ ਸਿਲੈਕਸ਼ਨ ਸੀ। ਉਹ ਸਿਲੈਕਸ਼ਨ ਜਿਹੜੀ ਪੰਜਾਂ ਪਿਆਰਿਆਂ ਦੇ ਰੂਪ 'ਚ ਉਹਨੂੰ ਪੰਥ ਕਿਹਾ, ਤੇ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਕਹਿ ਕੇ ਪੰਥ ਤੇ ਗ੍ਰੰਥ ਦਾ ਸਾਨੂੰ ਸਿਧਾਂਤ ਦਿੱਤਾ ਜੀ। ਪਰ ਅੱਜ ਜਿਹੜੇ ਉਹ ਸਿਲੈਕਸ਼ਨ ਸੀ, ਉਹ ਨੌਕਰੀਆਂ ਤੱਕ ਸੀਮਿਤ ਹੋ ਗਈ। ਉਹਨਾਂ ਨੂੰ ਨੌਕਰ ਬਣਾ ਕੇ ਸਿੰਘ ਸਾਹਿਬ ਦਾ ਰੁਤਬਾ ਦੇਤਾ, ਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਅੱਧ ਵਿੱਚੋਂ ਵੱਢ ਦਿੱਤਾ ਸਾਡੀ ਅਕਾਲੀ ਲੀਡਰਸ਼ਿਪ ਨੇ ਜੀ ਜੀ। ਤੇ ਵੱਢਿਆ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਦੀ ਰਾਜਨੀਤੀ ਜਿਹੜੀ ਸੀ, ਉਹ ਤਿਆਗ ਵਾਲੀ ਸੀ, ਸਿਰ ਦੇਣ ਵਾਲੀ ਸੀ, ਬੱਚੇ ਵਾਰਨ ਵਾਲੀ ਸੀ ਜੀ। ਪਰ ਔਰੰਗਜ਼ੇਬ ਦੀ ਨੀਤੀ ਸੀ, ਜਿਹੜੀ ਰਾਜਨੀਤੀ ਸੀ, ਉਹ ਪਿਓ ਨੂੰ ਕੈਦ ਕਰਨਾ, ਭਰਾ ਨੂੰ ਕਤਲ ਕਰਨਾ, ਤੇ ਤਖ਼ਤ ਤੇ ਬੈਠਣ ਵਾਲੀ ਸੀ। ਤੋ ਅੱਜ ਰਾਜਨੀਤੀ ਔਰੰਗਜ਼ੇਬ ਦੀ ਰਾਜਨੀਤੀ ਦੀ ਤਾਬਿਆ ਸਾਡਾ ਧਰਮ ਸੁਸ਼ੋਭਿਤ ਹੋਇਆ ਬੈਠਾ, ਇਹ ਅਸੀਂ ਕਹਿ ਸਕਦੇ ਹਾਂ। ਹਾਂਜੀ, ਅਸਲ 'ਚ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਜਿਹੜਾ ਨਾ, ਉਹ ਸਾਡੇ ਲਈ ਬੜਾ ਨੁਕਸਾਨਦੇਹ, ਜਿੰਨੀ ਇੱਥੇ ਸ਼ਰਾਬ ਚੱਲ ਰਹੀ, ਜਿੰਨਾ ਪੈਸਾ ਚੱਲ ਰਿਹਾ। ਖਾਸ ਕਰਕੇ ਸਰਨੇ ਦੇ ਏਰੀਏ ਦੇ ਵਿੱਚ 10-10 ਹਜ਼ਾਰ ਤੱਕ ਵੋਟ ਦਾ ਮੁੱਲ ਲੱਗ ਚੁੱਕਾ ਜੀ ਜੀ। ਇੱਕ ਵੋਟ ਦਾ ਮੁੱਲ ਜੀ 10-10 ਹਜ਼ਾਰ ਸਰਨੇ ਦੇ ਇਕੱਲੇ ਏਰੀਏ 'ਚ, ਬਾਕੀਆਂ 'ਚ ਨਹੀਂ ਜੀ ਜੀ। ਤੋਂ ਬਾਕੀਆਂ 'ਚ ਸ਼ਰਾਬ ਚੱਲ ਰਹੀ ਧੜਾ ਧੜ ਜੀ, ਤੇ ਲੋਕੀ ਮੰਗ ਰਹੇ ਨੇ। ਕਿਸੇ ਨੂੰ ਪਤਾ ਨਹੀਂ ਕਿ ਅਸੀਂ ਕੀ ਬਚਾਉਣ ਲਈ ਕਮੇਟੀ ਦੀ ਵੋਟ ਪਾਉਣੀ ਆ। ਕਿਸੇ ਸਿੱਖ ਦੇ ਮਨ ਤੇ ਬੋਝ ਨਹੀਂ ਕਿ ਅਸੀਂ ਇਹ ਕਾਸ ਲਈ ਇਹ ਚੁਣਦੇ ਆ, ਉਹਨਾਂ ਨੇ ਜਾ ਕੇ ਫਰਜ਼ ਕੀ ਅਦਾ ਕਰਨੇ। ਗੁਰੂ ਘਰ ਦੀਆਂ ਜਾਇਦਾਦਾਂ ਖਰਾਬ ਹੋ ਰਹੀਆਂ ਨੇ, ਤੇ ਜਿਹੜੇ ਖਾਸ ਕਰਕੇ ਸਿਧਾਂਤ ਨੇ, ਜਿਹੜੇ ਬਾਬਾ ਬੁੱਢਾ ਜੀ ਵਾਲੀ ਪਦਵੀ, ਗ੍ਰੰਥੀ ਦੀ ਪਦਵੀ, ਉਹ ਅੱਜ ਇੱਕ ਸ਼ਰਾਬ ਪੀਣ ਵਾਲੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਅੰਡਰ ਆ ਚੁੱਕੀ ਆ, ਤੇ ਉਹ ਹੁਕਮ ਚਲਾਉਂਦੇ ਨੇ ਉੱਤੇ। ਜਿਹੜੇ ਸਾਡੇ ਰਾਗੀ ਨੇ, ਇਹ ਅੱਜ ਛੁੱਟੀਆਂ ਮੰਗਦੇ ਆ, ਤੇ ਤਨਖਾਹਾਂ ਵਧਾਉਣ ਲਈ ਬੇਨਤੀਆਂ ਕਰਦੇ ਨੇ ਆਪਣੇ ਪ੍ਰਬੰਧਕਾਂ ਨੂੰ, ਤੇ ਇਹ ਸਿਸਟਮ ਬੜਾ ਉਲਟ ਪੁਲਟ ਹੋ ਚੁੱਕਾ। ਤੇ ਤੁਸੀਂ ਹਿਸਟਰੀ ਪੜ੍ਹੋ, ਤੇ ਸ਼ਾਮ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ, ਬਾਬਾ ਉੱਤਮ ਸਿੰਘ ਜੀ ਕੀਰਤਨੀਏ ਹੁੰਦੇ ਸੀ ਆਪਣਾ ਦਰਬਾਰ ਸਾਹਿਬ, ਤੇ ਉਹ 70 ਸਾਲ ਉਹਨਾਂ ਨੇ ਲਗਾਤਾਰ ਸੇਵਾ ਕੀਤੀ। ਪ੍ਰਸ਼ਾਦ ਆਪਣੇ ਡੇਰੇ ਤੋਂ ਬਣਾ ਕੇ ਲੈ ਕੇ ਜਾਂਦੇ ਸੀ। ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਗੀਰ ਦੇਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਉਹਨੂੰ ਝਾੜ ਦਿੱਤਾ ਕਿ ਅਸੀਂ ਜਗੀਰਾਂ ਸਾਨੂੰ ਗੁਰੂ ਰਾਮਦਾਸ ਨੇ ਦਿੱਤੀਆਂ ਨੇ, ਅਸੀਂ ਗੁਰੂ ਰਾਮਦਾਸ ਨੂੰ ਕੀਰਤਨ ਸੁਣਾਉਣੇ ਆ, ਸਾਡੀ ਜੇ ਸੇਵਾ ਦਾ ਮੁੱਲ ਗੁਰੂ ਰਾਮਦਾਸ ਆਪੇ ਪਾਊਗਾ, ਤੇਰੇ ਤੋਂ ਸਾਨੂੰ ਕੁਛ ਨਹੀਂ ਚਾਹੀਦਾ ਜੀ ਜੀ। ਪਰ ਅੱਜ ਸਾਡੇ ਪ੍ਰਬੰਧਕ ਜਿਹੜੇ ਨੇ, ਉਹ ਹੁਕਮ ਚਲਾਉਂਦੇ ਨੇ ਇਸ ਪ੍ਰਣਾਲੀ ਤੇ, ਕੀਰਤਨ ਕਰਨ ਵਾਲਿਆਂ ਤੇ, ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਤੇ। ਗ੍ਰੰਥੀ ਲਾਲਚ ਦੇ ਮਾਰੇ
ਅੱਜ ਬਾਬਾ ਬੁੱਢਾ ਜੀ ਕੋਲ ਮਾਤਾ ਗੰਗਾ ਜੀ ਜਾਂਦੇ ਨੇ, ਜਿਹੜੇ ਗੁਰ ਅਰਜਨ ਪ੍ਰਤੱਖ ਹਾਰ ਪਰਮਾਤਮਾ ਦੇ ਪ੍ਰਤੱਖ ਸਰੂਪ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ, ਉਹ ਤੇ ਬਾਬਾ ਬੁੱਢਾ ਜੀ ਦੇ ਕੋਲ ਜਾ ਕੇ ਕਹਿੰਦੇ ਬੇਨਤੀਆਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੋ, ਤੁਸੀਂ ਮਹਾਂਪੁਰਸ਼ ਹੋ। ਪਰ ਅੱਜ ਗ੍ਰੰਥੀ ਨੂੰ ਪਤਾ ਲੱਗ ਜੇ ਮੇਰੀ ਸੀਟ ਖਾਲੀ ਆ, ਮੈਨੂੰ ਨੌਕਰੀ ਮਿਲ ਸਕਦੀ ਹੈ, ਤੇ ਉਹ ਬਾਦਲ ਦੇ ਵੀ ਪੈਰ ਧੋਣ ਨੂੰ ਤਿਆਰ ਹੈ, ਸਰਨੇ ਤੋਂ ਵੀ ਪੈਰ ਧੋਣ ਨੂੰ ਤਿਆਰ ਹੈ, ਤੇ ਇਹਨਾਂ ਦੀਆਂ ਜਨਾਨੀਆਂ ਦੇ ਪੈਰ ਧੋਣ ਨੂੰ ਤਿਆਰ ਹੋ ਬੈਠਾ ਜੀ। ਇਹ ਸਾਡਾ ਸਿਸਟਮ ਜਿਹੜਾ ਵਿਗੜ ਚੁੱਕਾ। ਤੋ ਅਸਲ 'ਚ ਜਿਹੜੀਆਂ ਜਾਇਦਾਦਾਂ ਨੇ ਗੁਰੂ ਸਾਹਿਬ ਦੀਆਂ, ਜਿਹੜੀ ਗੁਰੂ ਦੀ ਗੋਲਕ ਆ ਖਾਸ ਕਰਕੇ, ਤੇ ਸਿਧਾਂਤ ਨੇ, ਇਹਨਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਪ੍ਰਬੰਧਕ ਕਮੇਟੀਆਂ ਅਸਫਲ ਹੋਈਆਂ ਨੇ ਜੀ। ਉਸੇ ਸਿਸਟਮ ਦੇ ਵਿੱਚ ਦੇਖੋ ਅਸੀਂ ਕੀ ਕਰ ਪਾਉਣੇ ਆ, ਜਿਹੜਾ ਸਿਸਟਮ ਇੰਨਾ ਵਿਗੜ ਚੁੱਕਾ ਕਿ ਇੱਕ ਪੰਥ ਦੀ ਪ੍ਰਣਾਲੀ ਜਿਹੜੀ ਆ ਅਕਾਲੀ ਦਲ ਦੀ, ਉਹ ਪਰਿਵਾਰ ਵਿੱਚ ਆ ਚੁੱਕੀ ਆ। ਪਰਿਵਾਰ ਗਾਂ ਆਪਣੇ ਪ੍ਰਫੁੱਲਤ ਕਰ ਰਹੇ ਨੇ ਆਪਣੇ ਜੀਆਂ ਨੂੰ। ਉਹ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਪਰਿਵਾਰ ਕਿਸੇ ਦਾ ਹਸ਼ਰ ਹੋਊਗਾ, ਤੇ ਭਾਵੇਂ ਇਸ ਪ੍ਰਣਾਲੀ ਤੋਂ ਮੂੰਹ ਮੁੜੇ ਇਹਨਾਂ ਲੋਕਾਂ ਦਾ, ਤੇ ਸਿੱਖਾਂ ਨੂੰ ਸਾਹ ਆਵੇ, ਵਰਨਾ ਅਸੀਂ ਉਜੜਦੇ ਪਏ ਹਾਂ ਜੀ। ਬਿਲਕੁਲ, ਇਹ ਗੱਲ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ। ਅਤੇ ਜਿੱਦਾਂ ਹੁਣ ਤੁਸੀਂ ਉੱਥੇ ਹੋ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਇਸ ਟਾਈਮ ਸ਼ਰਾਬ ਚੱਲ ਰਹੀ ਆ, ਅਤੇ ਵੈਸੇ ਜਿਹੜੀ ਗੱਲਬਾਤ ਆ, ਵੈਸੇ ਉੱਦਾਂ ਕਿਹਦੇ ਵੱਲ ਦਾ ਚੱਲ ਰਿਹਾ ਵੀ ਸਰਨਾ ਦੇ ਜਿੱਤਣ ਦੇ ਉਮੀਦ ਆ ਕਿ ਬਾਦਲ? ਅਸਲ 'ਚ ਸਰਨਾ ਨੂੰ ਅਸੀਂ ਆਪ ਤਿਆਰ ਕੀਤਾ, ਆਪ ਅਕਾਲੀ ਦਲ ਬਣਾਇਆ ਕਿ ਕੁਛ ਕਰਕੇ ਦਿਖਾਈਏ, ਕੋਈ ਸਿੱਖਾਂ ਨੂੰ ਇਸ ਗੋਲਕ ਦਾ ਫਾਇਦਾ ਹੋਵੇ, ਬੱਚਿਆਂ ਨੂੰ ਫਾਇਦਾ ਹੋਵੇ, ਬਜ਼ੁਰਗਾਂ ਨੂੰ ਫਾਇਦਾ ਹੋਵੇ, ਵਿਧਵਾ ਔਰਤਾਂ ਨੂੰ ਫਾਇਦਾ ਹੋਵੇ। ਪਰ ਇਹ ਜਿੰਨਾ ਉਜਾੜਾ ਇਹਨੇ ਕੀਤਾ, ਇਹਨੇ ਸਰਨੇ ਨੇ, ਇਹ ਨਦਾਨ ਦੋਸਤ ਨਹੀਂ ਸਾਬਤ ਹੋਇਆ, ਇਹ ਨਦਾਨ ਦੁਸ਼ਮਣ ਸਾਬਤ ਹੋਇਆ ਜੀ। ਤੋ ਖਾਸ ਕਰਕੇ ਇਹਨੇ ਜਿਹੜਾ ਇਹਨੇ ਅਮੀਰ ਹੁੰਦਿਆਂ ਹੋਇਆ ਜਿਹੜਾ ਲਾਲਚ ਦਿਖਾਇਆ, ਬਾਦਲ ਦੀ ਤਰ੍ਹਾਂ ਇਹਦਾ ਢਿੱਡ ਹੀ ਨਹੀਂ ਭਰਿਆ। ਇਹਨੇ ਇੰਨੀ ਕਰਪਸ਼ਨ ਕੀਤੀ ਇੱਥੇ ਵੀ ਇੱਕ ਬਾਬਾ ਹਰਬੰਸ ਸਿੰਘ ਜੀ ਨੇ ਬਾਲਾ ਸਾਹਿਬ ਗੁਰਦੁਆਰੇ ਇੱਕ ਹਸਪੀਟਲ ਬਣਾਇਆ 28 ਕਰੋੜ ਰੁਪਈਆ ਉਹਨਾਂ ਦਿਨਾਂ ਚ ਲਾ ਕੇ ਜੀ। ਉਹ ਬਿਮਾਰ ਹੋ ਗਏ ਸੋਚ ਕੇ ਕਿ ਮੈਂ ਪੰਥ ਦਾ 28 ਕਰੋੜ ਰੁਪਈਆ ਲਾ ਕੇ ਹਸਪੀਟਲ ਬਣਾਇਆ, ਇਹਨੂੰ ਕਿਉਂ ਨਹੀਂ ਚਲਾਇਆ ਜਾਂਦਾ ਜੀ। ਪਰ ਤੁਸੀਂ ਦੇਖੋ ਇਸ ਸਰਨੇ ਨੇ 6 ਕਰੋੜ ਰੁਪਈਆ ਆਪਣੀ ਦਾਨ ਲੈ ਕੇ, ਆਪਣਾ ਇਲੈਕਸ਼ਨ ਫੰਡ ਲੈ ਕੇ, ਤੇ ਇੱਕ ਪ੍ਰੋਫੈਸ਼ਨਲ ਪਾਰਟੀ ਨੂੰ ਇਹ ਟਰਸਟ ਦੇਤਾ, ਬਣਾ ਕੇ ਦੇਤਾ, ਤੇ ਉਹਨੂੰ ਉਹਦੇ ਨਾਲ ਲੀਜ਼ ਬਣਾਤੀ। ਉਹਦੇ ਖਿਲਾਫ ਰਿਟ ਪਟੀਸ਼ਨ ਹੋਈ, ਇੱਕ ਰਿਟ ਪਟੀਸ਼ਨ ਕੀਤੀ ਸਿੱਖ ਨੇ, ਇੱਕ ਰਿਟ ਪਟੀਸ਼ਨ ਕੀਤੀ DDA ਨੇ, ਦਿੱਲੀ ਡਿਵੈਲਪਮੈਂਟ ਅਥਾਰਟੀ ਨੇ, ਕਿ ਅਸੀਂ ਇਸ ਹਸਪੀਟਲ ਦੀ ਜਗ੍ਹਾ 1 ਰੁਪਈਆ ਗਜ ਦੇ ਹਿਸਾਬ ਨਾਲ ਦਿੱਤੀ, ਇਸ ਕਰਕੇ ਕਿਉਂਕਿ ਇੱਥੇ ਗਰੀਬ ਲੋਕਾਂ ਦਾ ਭਲਾ ਹੋਣਾ ਜਾਂ ਉਹਨਾਂ ਦਾ ਇਲਾਜ ਹੋਣਾ। ਪਰ ਅੱਜ ਇਹ ਪ੍ਰੋਫੈਸ਼ਨਲ ਕਿਸਮ ਦੇ ਲੋਕਾਂ ਨੂੰ ਦੇ ਹੱਥ ਲੀਜ਼ ਤੇ ਦੇ ਦਿੱਤਾ ਗਿਆ, ਜਿਹੜੇ ਪੂਰਾ ਰੇਟ ਲੈਣਗੇ, ਤੇ ਇਸ ਲਈ ਸਾਨੂੰ ਜ਼ਮੀਨ ਦਾ ਰੇਟ ਵੀ ਪੂਰਾ ਦਿੱਤਾ ਜਾਵੇ ਜਾਂ ਸਾਡੀ ਜਗ੍ਹਾ ਖਾਲੀ ਕੀਤੀ ਜਾਵੇ ਜੀ। ਤੋਂ ਫਿਰ ਜੱਜ ਲੇਡੀ ਸੀ, ਉਹਨੇ ਬੜਾ ਸੋਹਣਾ ਫੈਸਲਾ ਦਿੱਤਾ। ਉਹਨੇ ਇਹਨੂੰ ਸੰਬੋਧਨ ਹੋ ਕੇ ਜੱਜਮੈਂਟ ਦੇ ਵਿੱਚ ਇੱਕ ਤੁਕ ਲਿਖੀ ਗੁਰੂ ਗ੍ਰੰਥ ਸਾਹਿਬ ਦੀ, ਤੇ ਉਹ ਤੁਕ ਸੀ, ਥਾਨ ਸੱਤ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ ਜੀ। ਸਰਨਾ ਸਾਹਿਬ ਜੇ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਕਿ ਜਦੋਂ ਇਹ ਧਰਮ ਸਥਾਨਾਂ ਦੇ ਪ੍ਰਬੰਧਕ ਭ੍ਰਸ਼ਟ ਹੋ ਜਾਣਗੇ, ਤੇ ਉਦੋਂ ਜੱਗ ਨੂੰ ਡੁੱਬਦਿਆਂ ਦੇਰ ਨਹੀਂ ਲੱਗਣੀ ਜੀ। ਤੇ ਇੱਕ ਟਰਸਟ ਬਣ ਚੁੱਕਾ, ਪਹਿਲਾਂ ਉਹਨੂੰ ਪਾਰਲੀਮੈਂਟ ਨੇ ਮਨਜ਼ੂਰੀ ਦਿੱਤੀ, ਉਹ ਟਰਸਟ ਹੈ ਪ੍ਰਬੰਧਕ ਕਮੇਟੀ ਐਕਟ ਦੇ ਰੂਪ ਵਿੱਚ, ਤੇ ਉਹ ਟਰਸਟ ਗਾਂ ਕਿਵੇਂ ਲੀਜ਼ ਤੇ ਦੇ ਸਕਦਾ ਕਿਸੇ ਨੂੰ ਜੀ। ਗਾਂ ਕਿਵੇਂ ਟਰਸਟ ਦੂਸਰੇ ਨੂੰ ਲੀਜ਼ ਤੇ ਜ਼ਮੀਨ ਦੇ ਸਕਦਾ? ਇਸ ਜ਼ਮੀਨ ਦੀ ਤੁਸੀਂ ਸੇਵਾ ਸੰਭਾਲ ਕਰ ਸਕਦੇ ਹੋ, ਇਸ ਜਾਇਦਾਦ ਨੂੰ ਤੁਸੀਂ ਸਾਂਭ ਸਕਦੇ ਹੋ, ਇਹਨੂੰ ਵੇਚ ਨਹੀਂ ਸਕਦੇ, ਇਹਨੂੰ ਲੀਜ਼ ਤੇ ਨਹੀਂ ਦੇ ਸਕਦੇ। ਉਹ ਰੱਦ ਕੀਤਾ ਫੈਸਲਾ। ਇੱਕ ਤੇ ਉਹ 6 ਕਰੋੜ ਰੁਪਈਆ ਮੰਗ ਰਹੇ ਨੇ, ਤੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਅਸੀਂ 6 ਕਰੋੜ ਦਿੱਤਾ, ਤੇ ਉਹ 6 ਕਰੋੜ ਦੀ ਇੱਥੇ ਕੋਈ ਰਸੀਦ ਨਹੀਂ ਜੀ। ਫਿਰ ਇਸਨੇ ਇੱਕ ਹੋਰ ਟਰਸਟ ਬਣਾ ਕੇ ਵੱਡੇ ਆਪਣੇ ਅਮੀਰਾਂ ਰਿਸ਼ਤੇਦਾਰਾਂ ਦੇ ਵਿੱਚ ਪਾ ਕੇ ਇੱਕ ਟਰਸਟ ਬਣਾਇਆ, ਉਹ ਵੀ ਫੇਲ ਹੋਇਆ। ਤੋ ਇਹ ਪੈਸੇ ਕਮਾਉਣ ਦੀ ਨੀਤੀ, ਇੱਕ ਸਭ ਤੋਂ ਵੱਡੀ ਗਦਾਰੀ ਇਹਨੇ ਸਰਨੇ ਨੇ ਇਹ ਕੀਤੀ ਕਿ ਰਕਾਬਗੰਜ ਗੁਰਦੁਆਰਾ ਜਿਹੜੇ ਰਕਾਬਗੰਜ ਗੁਰਦੁਆਰੇ ਦੀ ਜ਼ਮੀਨ ਤੇ ਰਾਸ਼ਟਰਪਤੀ ਭਵਨ ਬਣਿਆ, ਲੋਕ ਸਭਾ ਬਣੀ, ਰਾਜ ਸਭਾ ਬਣੀ, ਉਸ ਗੁਰਦੁਆਰੇ ਦੀ ਜ਼ਮੀਨ ਤੇ ਇੱਕ ਜਿਹੜਾ ਸੜਕ ਹੈ, ਜਿਹੜੀ ਮੇਨ ਸੜਕ ਹੈ, ਉਹਨੂੰ ਬੰਦ ਕਰਾਉਣ ਲਈ ਏਜੰਸੀਆਂ ਦੇ ਹੱਥੇ ਚੜ ਗਿਆ ਹੈ। ਤੇ ਉਹਨੂੰ ਬੰਦ ਕਰਾਉਣ ਲਈ ਏਜੰਸੀਆਂ ਦੀ ਰਾਏ ਨਾਲ ਇਹਨੇ ਇੱਥੇ ਬੇਸਮੈਂਟ ਪਟਾਉਣਾ ਸ਼ੁਰੂ ਕਰਤਾ। ਪੌਂਟੀ ਚੱਡਿਆਂ ਨਾਲ ਲੈ ਕੇ ਬੜਾ ਵੱਡਾ ਪ੍ਰੋਜੈਕਟ ਬਣਾਇਆ, ਲੋਕਾਂ ਨੂੰ ਬੜੇ ਸਬਜ਼ਬਾਜ਼ ਦਿਖਾਏ। ਪਰ ਸਾਨੂੰ ਪਤਾ ਸੀ, ਸਾਨੂੰ ਜਿਹੜੀ ਜਾਣਕਾਰੀ ਮਿਲੀ ਵੀ ਇਹਨੇ ਸਰਕਾਰ ਦੇ ਕਹਿਣ ਤੇ ਅਸਲੀ ਵੱਡਾ ਗੇਟ ਬੰਦ ਕਰਨ ਲਈ ਇਹ ਖੇਡ ਖੇਡੀ ਆ, ਤਾਂ ਕਿ ਇਹ ਗੇਟ ਬੰਦ ਹੋ ਜਾਵੇ। ਇਸ ਕਰਕੇ ਕਿਉਂਕਿ ਅੱਗੇ ਬੇਸਮੈਂਟ ਪੁੱਟੀ ਜਾ ਰਹੀ ਕਾਰ ਪਾਰਕਿੰਗ ਲਈ ਜੀ, ਇਹਦੀ ਥਾਂ ਤੇ ਚਰਚ ਵਾਲੇ ਪਾਸੋਂ ਗੇਟ ਬਣਾਇਆ ਜਾਵੇ, ਸਿੱਖਾਂ ਨੂੰ ਉੱਧਰ ਦੀ ਆਉਣ ਦੀ ਆਦਤ ਪਵੇ, ਤਾਂ ਕਿ ਇਹ ਰੋਡ ਜਿਹੜਾ ਵੱਡਾ ਰੋਡ ਆ, ਮੇਨ ਰੋਡ ਆ, ਉਹ ਸਰਕਾਰ ਪਾਰਲੀਮੈਂਟ ਨੂੰ ਸੇਫ ਕਰਨ ਲਈ ਬੰਦ ਕਰ ਸਕੇ।
ਜਿੱਥੇ ਆ ਸਾਡੇ ਗੁਰਪੁਰਬ ਨੂੰ ਸਾਰੀ ਕਾਰ ਪਾਰਕਿੰਗ ਹੁੰਦੀ ਹੈ, ਉਹ ਰੋਡ ਇਹ ਲੈਣਾ ਚਾਹੁੰਦੇ ਨੇ। ਜਿੱਥੇ ਦੇ ਜਥੇਦਾਰ ਸੰਤੋਖ ਸਿੰਘ ਵਰਗਿਆਂ ਨੇ ਬੰਗਲਾ ਸਾਹਿਬ ਦੇ ਸਾਹਮਣੇ ਵਾਲੀ ਰੋਡ ਨੂੰ ਬੰਦ ਕਰਵਾ ਕੇ ਨਾਲ ਮਿਲਾਇਆ ਗੁਰਦੁਆਰੇ ਦੇ। ਕਿੱਥੇ ਇਹ ਸਾਡੀ ਜ਼ਮੀਨ ਹੀ ਗਵਰਨਮੈਂਟ ਨੂੰ ਦੇਣ ਲਈ ਇਹ ਸੌਦੇਬਾਜ਼ੀ ਕਰ ਰਿਹਾ। ਫਿਰ ਇਹ ਅਸੀਂ ਵੀ ਵਿਰੋਧ ਕੀਤਾ। ਇਹਦੇ ਵਿੱਚ ਮੈਂਬਰ ਸੀ ਇੰਦਰਜੀਤ ਸਿੰਘ ਮੌਂਟੀ ਵਰਗੇ, ਉਹਨਾਂ ਨੇ ਵਿਰੋਧ ਕੀਤਾ ਕਿ ਇਹ ਗੁਰੂ ਘਰ ਨਾਲ ਤੂੰ ਗਦਾਰੀ ਕਿਉਂ ਕਰ ਰਿਹਾ, ਕਿਉਂਕਿ ਇਸ ਦੀਵਾਰ ਬਦਲੇ, ਇਸ ਗੇਟ ਬਦਲੇ ਭਾਈ ਰਣਧੀਰ ਸਿੰਘ ਜੀ ਮੋਰਚਾ ਲਾ ਚੁੱਕੇ ਨੇ। ਹਾਂਜੀ, 1911 ਚ ਦੋ ਸ਼ਹੀਦੀਆਂ ਹੋ ਚੁੱਕੀਆਂ ਉਸ ਤੋਂ ਬਾਅਦ ਵੀ ਸ਼ਹੀਦੀ ਹੋਈ ਇੱਕ ਜੀ। ਅੱਜ ਇਹ ਫੇਰ ਬੜੇ ਤਰੀਕੇ ਨਾਲ ਤੂੰ ਸੌਂਪ ਰਿਹਾ। ਤੋ ਇਹਦੇ ਲਈ ਅੱਜ ਤੁਸੀਂ ਦੇਖ ਲਓ ਵੀ ਜਿਹੜੀਆਂ ਪੁਰਾਣੀਆਂ ਨਿੰਮਾਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੀਆਂ ਬੋਰਡ ਸੀ, ਉਹ ਦਾਅ ਤੇ ਲਾਤੇ ਇਸ ਬੰਦੇ ਨੇ। ਇੱਥੇ ਖੱਡਾ ਪੁੱਟਿਆ ਹੋਇਆ ਬਹੁਤ ਵੱਡਾ ਜਿਹੜਾ ਕਾਰ ਪਾਰਕਿੰਗ ਲਈ। ਉਹ ਜਦੋਂ ਇੱਕ ਏਜੰਸੀ ਨੇ, ਸੁਰੱਖਿਆ ਏਜੰਸੀ ਨੇ ਰਿਪੋਰਟ ਦੇ ਦਿੱਤੀ IB ਨੂੰ ਕਿ ਇਸ ਬੇਸਮੈਂਟ ਵਿੱਚੋਂ ਸੁਰੰਗ ਖੋਦ ਕੇ ਤੇ ਪਾਰਲੀਮੈਂਟ ਉਡਾਈ ਜਾ ਸਕਦੀ, ਤਾਂ ਉਹ ਬੇਸਮੈਂਟ ਰੁਕੀ, ਪਰ ਸਾਡੇ ਕਹਿੰਦੇ ਇਸ ਨੇ ਨਹੀਂ ਰੋਕੀ। ਕੋਈ ਇਸੇ ਤਰ੍ਹਾਂ ਹੀ ਇੱਕ ਬੰਗਲਾ ਸਾਹਿਬ ਦੇ ਸਾਹਮਣੇ ਇੱਕ ਪੂਰੀ ਕਾਰ ਪਾਰਕਿੰਗ ਜਿਹੜੀ ਬਣਾਈ ਬਾਬਾ ਹਰਬੰਸ ਸਿੰਘ ਨੇ, ਕਰੋੜਾਂ ਰੁਪਏ ਲਾ ਕੇ। ਇੱਕ ਪਾਰਕ ਸੀਗੀ, ਉਹ ਪਾਰਕ ਨੂੰ ਖੋਦ ਕੇ ਉਹ 'ਚ ਕਾਰ ਪਾਰਕਿੰਗ ਬਣਾ ਕੇ ਉਹਦੇ ਉੱਤੇ ਇੱਕ ਪਾਰਕ ਵੀ ਬਣਾ ਦਿੱਤੀ। ਪੈਸਾ ਗੁਰੂ ਘਰ ਦਾ, ਸਿੱਖਾਂ ਦਾ ਲੱਗਾ, ਬਾਬਾ ਜੀ ਦੀ ਮਿਹਨਤ। ਇਸ ਸ਼ਖਸ ਨੇ ਸ਼ੀਲਾ ਨੂੰ 25 ਸਾਲ ਬਾਅਦ ਇਹ ਲਿਖ ਕੇ ਦੇ ਦਿੱਤਾ ਕਿ 25 ਸਾਲ ਬਾਅਦ ਇਹ ਸਰਕਾਰ ਦੀ ਪ੍ਰਾਪਰਟੀ ਹੋਊਗੀ, ਤੇ ਜਿਹੜਾ ਸਿੱਖ ਇੱਥੇ ਕਾਰ ਖੜੀ ਕਰੂਗਾ ਉਹ ਇੱਥੇ ਪੈਸੇ ਦੇ ਕੇ ਖੜੀ ਕਰੂਗਾ, ਤੁਸੀਂ ਉਹ ਤੋਂ ਪੈਸੇ ਲੈਣ ਦੇ ਹੱਕਦਾਰ ਹੋ। ਤੇ ਜਿਹੜੀਆਂ ਜ਼ਮੀਨਾਂ ਗੁਰੂ ਘਰ ਦੀਆਂ, ਇੱਕ ਬਹੁਤ ਵੱਡੀ ਜ਼ਮੀਨ ਸੀ, 1.5-2 ਏਕੜ ਤੋਂ ਵੱਧ ਜ਼ਮੀਨ ਹੈ ਇੱਥੇ ਮਹਾਰਾਣੀ ਬਾਗ, ਜਿਹੜੀ ਕਿਸੇ ਨੇ ਦਾਨ ਦਿੱਤੀ ਸੀ। ਉੱਥੇ ਅੱਜ ਲੋਕੀ ਕੋਠੀਆਂ ਬਣਾ ਕੇ ਬੈਠੇ ਨੇ ਤੇ ਇਹ ਜਿਹੜੇ ਡੀਲਰ ਨੇ, ਵੱਡੇ ਵੱਡੇ ਭੂ ਮਾਫੀਆ ਨੇ, ਉਹਨਾਂ ਦੇ ਨਾਲ ਮਿਲ ਕੇ ਇਹਨਾਂ ਜ਼ਮੀਨ ਦੇਤੀ। ਹਾਈ ਕੋਰਟ ਦਾ ਫੈਸਲਾ ਕਿ ਗੁਰੂ ਘਰ ਦੀ ਜ਼ਮੀਨ ਆ ਉਹਨੂੰ ਵਾਪਸ ਦਵਾਈ ਜਾਵੇ। ਤੇ ਇਹ ਖੱਬੀ ਖਾਲ ਬਣਦਾ ਕਿ ਸ਼ੀਲਾ ਮੇਰੀ ਬਹੁਤ ਨੇੜੇ ਆ, ਮੇਰੇ ਸੋਨੀਆ ਬਹੁਤ ਨੇੜੇ ਆ, ਮਨਮੋਹਨ ਸਿੰਘ ਬਹੁਤ ਨੇੜੇ ਆ, ਤੇ ਫਿਰ ਉਹ ਖਾਲੀ ਕਿਉਂ ਨਹੀਂ ਕਰਾਉਂਦਾ? ਤੋ ਇਹਨੇ ਗੁਰਦੁਆਰੇ ਦਾ ਉਜਾੜਾ ਕਰ ਦਿੱਤਾ, ਜਿਹਦੇ ਤੋਂ ਅਸੀਂ ਸਾਲਾਂ ਪਹਿਲਾਂ, ਮੇਰਾ ਖਿਆਲ 7-8 ਸਾਲ ਪਹਿਲਾਂ ਅਸੀਂ ਇਹ ਤੋਂ ਮੂੰਹ ਮੋੜ ਚੁੱਕੇ ਆ, ਤੇ ਅਸੀਂ ਇਹਨੂੰ ਸਪੋਰਟ ਨਹੀਂ ਕਰਦੇ। ਤੋ ਇਹ ਅੱਜ ਰੁੜਦਾ ਪਿਆ। ਮੈਂ ਤੁਹਾਨੂੰ ਕਲੀਅਰ ਕਵਾਂ ਕਿ ਅੱਜ ਇਹ ਆਪਣੀਆਂ ਨੀਤੀਆਂ ਤੇ ਆਪਣੇ ਸਵਾਰਥ, ਆਪਣੇ ਲਾਲਚ ਕਰਕੇ ਮਲਕ ਭਾਗੋ ਸਿੱਧ ਹੋਇਆ ਤੇ ਅੱਜ ਰੁੜਦਾ ਪਿਆ, ਤੇ ਇਹਨੂੰ ਰੁੜਦੇ ਨੂੰ ਕੋਈ ਨਹੀਂ ਬਚਾ ਸਕਦਾ। ਬਿਲਕੁਲ। ਤੇ ਪਰ ਕੀ ਤੁਹਾਨੂੰ ਲੱਗਦਾ ਵੀ ਜੇ ਦੂਜੇ ਜਾਣਿਆਂ ਦੇ ਹੱਥ ਦੇ ਵਿੱਚ ਇਹ ਬਾਗਦੌੜ ਆਉਂਦੀ ਆ ਤੇ ਉਹਦੇ ਨਾਲ ਕੋਈ ਸੁਧਾਰ ਹੋਣ ਦੀ ਉਮੀਦ ਹੈਗੀ ਆ? ਦੇਖੋ, ਇੱਥੇ ਬਾਦਲ ਦੀ ਕੋਈ ਗੱਲ ਨਹੀਂ ਹੈਗੀ, ਨਾ ਸਰਨੇ ਦਲ ਦੀ ਕੋਈ ਗੱਲ ਹੈਗੀ। ਇੱਥੇ ਗੱਲ ਹੈਗੀ ਗਰੁੱਪਾਂ ਦੀ। ਇਹ ਮੈਂ ਜਿਹੜਾ ਅਖਾਣ ਹੈ ਇੱਕ ਪੰਜਾਬੀ ਦਾ, ਉਹੀ ਖੋਤੀ, ਉਹੀ ਰਾਮਦਿਆਲ, ਇਹ ਉਹੀ ਮੈਂਬਰ ਨੇ, ਉਹੀ ਦਲ ਨੇ। ਉਹ ਅੱਜ ਇੱਧਰ ਆਉਂਦੇ ਨੇ, ਅਗਲੀ ਵਾਰ ਉੱਧਰ ਆਉਂਦੇ ਨੇ, ਸਿੰਬਲ ਬਦਲ ਜਾਂਦੇ ਨੇ। ਤੋ ਜਿਹੜੇ ਵੀ ਮੈਂਬਰਾਂ ਨੇ ਇਹ ਆਪਣੀ ਮਿਹਨਤ ਕੀਤੀ, ਆਪਣੇ ਹਲਕੇ 'ਚ ਜਿੱਤਣਾ ਉਹਨਾਂ ਨੇ ਆ, ਤੇ ਉਹ ਜ਼ਿਆਦਾਤਰ ਮੈਂਬਰ ਛਾਲ ਮਾਰ ਕੇ ਹੁਣ ਬਾਦਲ ਦੇ ਪਾਲੇ 'ਚ ਆ ਚੁੱਕੇ ਆ। ਤੇ ਇਹ ਕੋਈ ਵੀ ਦਲ ਦੋਲ ਇੱਥੇ ਨਹੀਂ ਨਾ ਰਿਹਾ ਤੇ ਨਾ ਰਹਿਣਾ। ਇਹ 8-8 ਦੇ, 7-7 ਦੇ, 4-4 ਦੇ, 5-5 ਦੇ ਗਰੁੱਪ ਬਣ ਜਾਂਦੇ ਆ। ਇਸ ਗਰੁੱਪਿਜ਼ਮ ਦੇ ਵਿੱਚ ਚੰਗਾ ਅੱਗੇ ਆਊਗਾ ਤੇ ਉਹਦੀ ਅਸੀਂ ਵੀ ਹੈਲਪ ਕਰਾਂਗੇ, ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ। ਪਰ ਜੇ ਚੰਗਾ ਬੰਦਾ ਨਾ ਆਇਆ ਤਾਂ ਅਸੀਂ ਆਪਣੀ ਜਦੋਜਹਿਦ ਜਾਰੀ ਰੱਖਾਂਗੇ ਕਿ ਕੋਈ ਚੰਗੇ ਬੰਦੇ ਨੂੰ ਸਪੋਰਟ ਕਰਨ ਲਈ ਜਿਹੜਾ ਗਰੁੱਪਿਜ਼ਮ ਹੈ ਉਹਦੇ ਵਿੱਚ ਆਪਣਾ ਰੋਲ ਅਦਾ ਕਰੀਏ। ਤੇ ਬਿਲਕੁਲ ਜਿੱਦਾਂ ਆਪਾਂ ਤੁਸੀਂ ਦੱਸਿਆ ਵੀ ਇਹ ਬਿਲਕੁਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਕਾਂਗਰਸੀਆਂ ਦੇ ਲਾਗੇ ਹੋਣ ਕਰਕੇ, ਜਿਹੜਾ ਸ਼ੀਲਾ ਦੀਕਸ਼ਿਤ, ਸੋਨੀਆ ਗਾਂਧੀ, ਮਨਮੋਹਨ ਸਿੰਘ ਦੇ ਲਾਗੇ ਹੋਣ ਕਰਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲ ਜ਼ਿਆਦਾ ਝੁਕਾਵ ਵੀ ਸੈਂਟਰ ਦੀ ਗਵਰਨਮੈਂਟ ਵੀ ਉੱਥੇ ਆ ਤੇ ਦਿੱਲੀ ਦੀ ਜਿਹੜੀ ਗਵਰਨਮੈਂਟ ਉਹ ਵੀ ਕਾਂਗਰਸੀ ਆ। ਸੋ ਉਹਨਾਂ ਦੇ ਵੱਲ ਜ਼ਿਆਦਾ ਝੁਕਾਵ ਜਿਹੜਾ ਦਿਖਾਇਆ ਜਾ ਰਿਹਾ ਹੈ ਸਰਨੇ ਦਲ ਵੱਲੋਂ। ਤੇ ਇਹੀ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਅੱਗੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਵੀ ਉੱਥੇ ਜਿਹੜੇ ਕਿਸੇ ਸੁਚੱਜੇ ਸਿੱਖ ਨੂੰ ਜਿਹੜਾ ਜੀ ਅੱਗੇ ਅਹੁਦਾ ਮਿਲੇ ਤੇ ਇੱਕ ਤੇ ਕੁਛ ਉੱਥੇ ਜੀ ਵਧੀਆ ਕੰਮ ਹੋ ਸਕੇ। ਤੇ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਜੀ। ਤੁਸੀਂ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਹਮੇਸ਼ਾ ਹੀ ਜਦ ਵੀ ਕੌਮ ਦੀ ਕੋਈ ਵੀ ਇੱਦਾਂ ਦੀ ਗੱਲ ਹੁੰਦੀ ਆ ਤਾਂ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਜਿਹੜਾ ਜੀ ਸਾਡੇ ਨਾਲ ਗੱਲਬਾਤ ਕਰਦੇ ਹੋ, ਸਰੋਤਿਆਂ ਦੇ ਨਾਲ ਜਿਹੜੀ ਸਾਂਝ ਪਾਉਂਦੇ ਹਾਂ। ਤੇ ਅਸੀਂ ਤੁਹਾਡਾ ਇੱਕ ਵਾਰੀ ਫਿਰ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ, ਬਹੁਤ ਮਿਹਰਬਾਨੀ ਤੁਹਾਡੀ। ਬਹੁਤ ਇੱਕ ਮੈਂ ਸਮਝਦਾ ਤੁਹਾਡੇ ਥਰੂ ਮੈਂ ਜਿਹੜਾ ਆਮ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਰੂਬਰੂ ਹੋ ਜਾਂਦਾ, ਮੇਰੇ ਲਈ ਬੜੀ ਵੱਡੀ ਮੇਰੇ ਲਈ ਸਹੂਲਤ ਆ ਤੇ ਤੁਹਾਡੇ ਥਰੂ ਮੈਨੂੰ ਇਹ ਮਿਲ ਜਾਂਦੀ ਹੈ। ਤੁਹਾਡਾ ਵੀ ਧੰਨਵਾਦ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਾਂ ਸਰੋਤਿਓ ਆਪਾਂ ਗੱਲਬਾਤ ਕਰ ਰਹੇ ਸੀ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ, ਜਿਨ੍ਹਾਂ ਨੇ ਜਿਹੜਾ ਜੀ ਉੱਥੇ ਜਿਹੜੇ ਇਸ ਟਾਈਮ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੁਣ ਜਾ ਰਹੀਆਂ, ਉਸ ਦੇ ਵਿੱਚ ਜੋ ਹਾਲਾਤ ਇਸ ਟਾਈਮ ਚੱਲ ਰਹੇ ਆ, ਕਿਹਦੇ ਜਿੱਤਣ ਦੇ ਹਜ਼ਾਰ ਆ ਅਤੇ ਕਿਹਦਾ ਪਲੜਾ ਭਾਰੀ ਆ, ਸੋ ਉਹਦੇ ਬਾਰੇ ਉਹਨਾਂ ਨੇ ਦੱਸਿਆ। ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ, ਉਮੀਦ ਕਰਦੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸੇ ਦੇ ਨਾਲ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA